लॉरेंस बिश्नोई गैंग डिफाइज टैरर टैग। उन्होंने कहा भी सानू कोई परवाह नहीं, तुसीं सानू दहशतगर्द ऐलाने। कैनेडा विटनेसिस मल्टीपल शूटिंग्स। कल्ला यही नहीं भी उन्होंने जिम्मेवारी लई, शूटर दियां वीडियोज़ भी उन्होंने नाल दी नाल रिलीज़ कीतियां। ਹੁਣ ਕੈਨੇਡਾ ਦੇ ਵਿੱਚ ਇਕੱਲੇ ਇਹੀ ਨਹੀਂ ਕਿ ਵੀ ਜਦੋਂ ਹੁਣ ਇਸ ਕਿਸਮ ਦੀ ਦਹਿਸ਼ਤਗਰਦੀ ਜਾਂ ਗੈਂਗ ਕਲਚਰ ਹੈ, ਜਿਹੜਾ ਵੀ ਉੱਥੇ ਖਾਂਦਾ ਪੀਂਦਾ, ਭਾਵੇਂ ਪਹਿਲਾਂ ਟਾਰਗੇਟ ਖਾਲਿਸਤਾਨੀ ਸੀ, ਫਿਰ ਬਿਜ਼ਨਸਮੈਨ, ਸਿੱਖ ਬਿਜ਼ਨਸਮੈਨ ਹੋਏ, ਹੁਣ ਈਵਨ ਜਿਹੜੇ ਪੰਜਾਬੀ ਹਿੰਦੂ ਵੀ ਥੋੜ੍ਹੇ ਬਹੁਤ ਜਿਹੜੇ ਜਿਨ੍ਹਾਂ ਨੇ ਕਾਰੋਬਾਰਾਂ 'ਚ ਆਪਣੀ ਕਾਮਯਾਬੀ ਹਾਸਲ ਕੀਤੀ ਹੋਈ ਹੈ, ਉਹਨਾਂ ਨੂੰ ਉਹ ਖੌਫ ਦੇ ਥੱਲੇ ਰਹਿ ਰਹੇ ਨੇ। ਕੈਨੇਡਾ 'ਚ ਹਥਿਆਰ ਇਵੇਂ ਅਵੇਲੇਬਲ ਨਹੀਂ ਨੇ ਜਿਵੇਂ ਅਮਰੀਕਾ 'ਚ ਨੇ, ਲੇਕਿਨ ਇਹਦੇ ਬਾਵਜੂਦ ਗੈਂਗਸਟਰ ਨੇ। ਜੇ ਹੁਣ ਨਿਖਿਲ ਗੁਪਤਾ ਕੇਸ ਦੇ ਵਿੱਚ ਇਹ ਸਾਹਮਣੇ ਆਉਂਦਾ ਹੈ ਕਿ ਵੀ ਉਹ ਵਿਕਾਸ ਯਾਦਵ ਉਹਨਾਂ ਦਾ ਬੇਟਾ ਡੀਲ ਇਹ ਬਣਾ ਰਿਹਾ ਕਿ ਵੀ ਤੂੰ ਕੋਕੇਨ ਦਾ ਜਹਾਜ਼ ਕੋਲੰਬੀਆ ਤੋਂ ਭਰ ਕੇ ਭੇਜ ਤੇ ਅਸੀਂ ਵੈਪਨਸ ਦਾ ਜਹਾਜ਼ ਭੇਜਾਂਗੇ। ਵੈਪਨ ਤਾਂ ਇਹਨਾਂ ਨੇ ਪ੍ਰੋਵਾਈਡ ਕੀਤੇ ਹੋਏ ਨੇ, ਇੰਡੀਅਨ ਹਾਈ ਕਮਿਸ਼ਨ ਕੌਂਸੂਲੇਟਸ ਨੇ। ਸੋ ਇਹ ਜਿਹੜੀ ਕੈਨੇਡੀਅਨ ਗਵਰਨਮੈਂਟ ਦਾ ਇੰਡੀਆ ਅਪੀਜ਼ਮੈਂਟ ਪਾਲਿਸੀ ਹੈ, ਉਹਦਾ ਨਤੀਜਾ, ਇਹਦਾ ਖਮਿਆਜ਼ਾ ਕੈਨੇਡਾ ਨੂੰ ਵੀ ਭੁਗਤਣਾ ਪਏਗਾ। ਭਾਰਤ ਜਿਹੜਾ ਹੈ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਤਾਂ ਜ਼ਿੰਮੇਵਾਰ ਹੈ ਹੀ ਹੈ, ਲੇਕਿਨ ਇੱਕ ਘਟੀਆ ਲੈਵਲ ਦੀ ਜਿਹੜੀ ਦਹਿਸ਼ਤਗਰਦੀ ਹੈ ਗੈਂਗਸਟਰਸ ਦੇ ਰਾਹੀਂ, ਇਸ ਰਾਹੀਂ ਉਹ ਕੈਨੇਡਾ ਦੇ ਸਿਸਟਮ ਦਾ ਮਜ਼ਾਕ ਉਡਾ ਰਿਹਾ ਹੈ। व्यूअर्स वेलकम बैक टू प्रोग्राम। सो व्यूअर्स गलबात करन जा रहे हैं कि भावें कैनेडा ने अमित शाह वालों खड़ी की बिश्नोई गैंग नूं एक दहशतगर्द जमात ऐलानिया है, पर इस गैंग के मैंबरां वालों बीते ऐतवार कई थावां ते फायरिंग की गई ਅਤੇ ਇਸ ਦੀ ਜ਼ਿੰਮੇਵਾਰੀ ਇਹਨਾਂ ਦੀ ਹੀ ਇੱਕ ਜਥੇਬੰਦੀ ਫਤਿਹ ਪੁਰਤਗਾਲ ਵੱਲੋਂ ਲਈ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਨਾਲ ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੈਨੇਡਾ 'ਚ ਜਸਟਿਨ ਟਰੂਡੋ ਨੇ ਜਦੋਂ ਪਾਰਲੀਮੈਂਟ ਦੇ ਵਿੱਚ ਖਲੋ ਕੇ ਇਨਕਸ਼ਾਫ ਕੀਤਾ 2023 'ਚ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਠੀਕ 3 ਮਹੀਨੇ ਬਾਅਦ ਕਿ ਭਾਰਤੀ ਸਟੇਟ ਇਨਵੋਲਵ ਹੈ, ਔਰ ਆਉਣ ਵਾਲੇ ਫਿਰ ਉਸ ਤੋਂ ਬਾਅਦ ਦੇ ਪੀਰੀਅਡ 'ਚ 7 ਜਿਹੜੇ ਉਹਨਾਂ ਦੇ ਡਿਪਲੋਮੈਟ ਜਿਨ੍ਹਾਂ 'ਚ ਉਹਨਾਂ ਦਾ ਹਾਈ ਕਮਿਸ਼ਨਰ ਸੰਜੇ ਵਰਮਾ ਵੀ ਸ਼ਾਮਲ ਸੀ, ਉਹਨਾਂ ਨੂੰ ਪਰਸੋਨਾ ਨਾਨ ਗ੍ਰੈਟਾ ਕਿ ਤੁਸੀਂ ਇਸ ਮੁਲਕ 'ਚ ਨਹੀਂ ਚਾਹੀਦੇ ਕਹਿ ਕੇ ਮੁਲਕ 'ਚੋਂ ਬਾਹਰ ਕੱਢਿਆ, ਕਿਉਂਕਿ ਉਹ ਜ਼ਿੰਮੇਵਾਰ ਸੀ ਇਕੱਲਾ ਇਹੀ ਨਹੀਂ ਕਿ ਹਰਦੀਪ ਸਿੰਘ ਨਿੱਜਰ ਜਾਂ ਦੂਸਰਿਆਂ ਦੀ ਮਰਡਰ ਪਲੈਨਿੰਗ ਦੇ ਲਈ, ਲੇਕਿਨ ਇਸ ਦੇ ਨਾਲ ਇਹ ਵੀ ਜਦੋਂ ਪਬਲਿਕ ਇਨਕੁਆਇਰੀ ਜਸਟਿਸ ਹੋ ਕਮਿਸ਼ਨ ਦੀ ਆਈ, ਆਲਮੋਸਟ 192 ਪੇਜ ਦੀ ਉਹਨਾਂ ਦੀ ਰਿਪੋਰਟਿੰਗ 'ਚ ਇਹ ਵੀ ਸਾਹਮਣੇ ਆਇਆ, ਜਿਹੜਾ ਸਰਕਾਰੀ ਸਾਈਡ ਨੇ ਕਿਹਾ ਕਿ ਕਿਵੇਂ ਐਮਬੈਸੀਆਂ, ਔਰ ਐਮਬੈਸੀ ਤਾਂ ਨਹੀਂ ਕਹਿੰਦੇ ਇਹਨਾਂ ਦੇ, ਕਾਮਨਵੈਲਥ, ਹਾਈ ਕਮਿਸ਼ਨ ਔਰ ਕੌਂਸੂਲੇਟ ਜਿਹੜੇ ਨੇ, ਇਹਨਾਂ ਦੇ ਵਿੱਚ ਇਨਵੋਲਵ ਨੇ ਐਕਸਟੋਰਸ਼ਨ, ਡਾਟਾ ਪ੍ਰੋਵਾਈਡ ਕਰਨਾ ਗੈਂਗਸ ਨੂੰ, ਔਰ ਉਹਨਾਂ ਸਾਰਿਆਂ ਨੂੰ। ਔਰ ਈਵਨ ਅਮਿਤ ਸ਼ਾਹ ਦਾ ਨਾਮ ਵੀ ਇੱਕ ਸਟੇਜ 'ਤੇ ਆਇਆ ਕਿ ਇਹ ਜਿਹੜਾ ਅਮਿਤ ਸ਼ਾਹ ਵੀ ਇਸ ਸਾਰਿਆਂ ਨੂੰ, ਖਾਸ ਤੌਰ 'ਤੇ ਕਿਉਂਕਿ ਬਿਸ਼ਨੋਈ ਗੈਂਗ ਦਾ ਨਾਮ ਵੱਜਦਾ ਸੀ, ਉਸ ਦੇ ਨਾਲ ਸਾਹਮਣੇ ਆਇਆ। ਅਨਫੋਰਚੂਨੇਟਲੀ ਜਸਟਿਨ ਟਰੂਡੋ ਜਿਹੜੇ ਨੇ ਉਹ ਫਾਈਨੈਂਸ਼ੀਅਲ ਔਰ ਦੂਸਰੇ ਮੁੱਦਿਆਂ ਦੇ ਉੱਤੇ, ਜਿਹੜੇ ਖਾਸ ਤੌਰ 'ਤੇ ਬੈਡ ਇਕੋਨਮੀ ਦੇ ਥੱਲੇ, ਉਹ ਆਪਣੀ ਪਾਰਟੀ 'ਚ ਹੀ ਥੋੜ੍ਹੇ ਅਨਪੋਪੂਲਰ ਹੋਏ। ਹੀ ਹੈਡ ਟੂ ਰਿਜ਼ਾਈਨ ਇਲੈਕਸ਼ਨਸ, ਔਰ ਟਰੰਪ ਦੇ ਡਰ ਥੱਲੇ ਲਿਬਰਲ, ਜਿਹਦਾ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਵਾਪਸ ਇਹ ਹਕੂਮਤ ਆਏਗੀ, ਆਈ, ਪਰ ਪ੍ਰਾਈਮ ਮਿਨਿਸਟਰ ਕੋਨੀ ਦੇ ਥੱਲੇ ਬਿਲਕੁਲ ਡਿਫਰੈਂਟ ਐਟੀਟਿਊਡ ਇੰਡੀਆ ਪ੍ਰਤੀ। ਔਰ ਜਿਵੇਂ ਅਸੀਂ ਦੇਖਿਆ ਕਿ ਵੀ ਇਹਦੇ ਬਾਵਜੂਦ ਨਾ ਇੰਡੀਆ ਨੇ ਐਡਮਿਟ ਕੀਤਾ, ਉਹਦੀ ਫੋਰਨ ਮਿਨਿਸਟਰ ਅਨੀਤਾ ਆਨੰਦ ਉਹਦੇ ਨਾਲ ਇੱਥੇ ਵੀ ਸਾਈਡ ਲਾਈਨ 'ਤੇ ਮੀਟਿੰਗ ਕੀਤੀ ਉਹਨਾਂ ਦੇ ਫੋਰਨ ਮਿਨਿਸਟਰ ਨੇ, ਔਰ ਹੁਣ ਆਉਣ ਵਾਲੇ ਦਿਨਾਂ 'ਚ 3-4 ਦਿਨ ਬਾਅਦ ਜਿਹੜਾ ਹੈ ਉਹਦਾ ਭਾਰਤ ਦਾ ਦੌਰਾ ਵੀ ਹੈ। ਹੁਣ ਇਸ ਪੀਰੀਅਡ 'ਚ ਮੂੰਹ ਬੰਦ ਕਰਨ ਲਈ ਦੂਸਰਿਆਂ ਦਾ ਕਿ ਜੀ ਦੇਖੋ ਅਸੀਂ ਕੋਈ ਦਹਿਸ਼ਤਗਰਦੀ ਨੂੰ ਰੈਕਗਨਾਈਜ਼, ਇਹ ਨਹੀਂ ਹੈ ਕਿ ਵੀ ਅਸੀਂ ਇਸ ਦੇ ਉੱਤੇ ਸਾਡਾ ਧਿਆਨ ਨਹੀਂ ਹੈ। ਕੁਛ ਦਿਨ ਪਹਿਲਾਂ ਉਹਨਾਂ ਦੀ ਸੇਫਟੀ ਸਿਕਿਉਰਿਟੀ ਮਿਨਿਸਟਰ ਨੇ ਬਿਸ਼ਨੋਈ ਗੈਂਗ ਨੂੰ ਜਿਹੜਾ ਉਹ ਦਹਿਸ਼ਤਗਰਦ ਤਨਜ਼ੀਮ ਐਲਾਨਦਿਆਂ, ਜਿਹੜੇ ਉਹਨਾਂ ਦੀਆਂ 87 ਪਹਿਲੀਆਂ ਔਰਗਨਾਈਜੇਸ਼ਨਾਂ ਸੀ, ਉਸ 'ਚ 88ਵੀਂ ਉਹਨੂੰ ਬਣਾ ਦਿੱਤਾ। ਅਸੀਂ ਉਦੋਂ ਵੀ ਇਹ ਕੌਸ਼ਨ ਦਾ ਹੀ ਕੀਤਾ ਸੀ ਵੀ ਚਲੋ, ਜਿਸ ਨੂੰ ਕਹਿੰਦੇ ਨੇ ਕਿ ਵੀ ਕੁਛ ਨੇ ਕਿਹਾ ਜੀ ਦੇਰ ਆਇਦ ਦਰੁਸਤ ਆਇਦ, ਅਸੀਂ ਕਿਹਾ ਸੀ ਵੀ ਇਹਦਾ ਕੋਈ ਮਤਲਬ ਨਹੀਂ ਹੈ ਬਹੁਤਾ, ਅਦਰ ਦੈਨ ਕਿ ਵੀ ਜੀ ਉਹਦੇ ਐਸੈਟ ਜ਼ਬਤ ਹੋ ਜਾਣਗੇ ਫਲਾਣਾ,
ਉਹ ਪਹਿਲਾਂ ਕਿਹੜੇ ਐਸੈਟ ਇਸ ਕਿਸਮ ਦੇ ਰੱਖਦੇ ਨੇ। ਜੇ ਹਾਈ ਕਮਿਸ਼ਨ ਕੌਂਸੂਲੇਟ ਹੀ ਉਹ ਸਾਰਿਆਂ ਨੂੰ ਫੈਸਿਲੀਟੇਟ ਕਰ ਰਹੇ ਨੇ ਤੇ ਪੈਸੇ ਲੈਣੇ ਦੇਣੇ ਪਿੱਛੇ ਪਹੁੰਚਾਣੇ, ਉਹਨਾਂ ਦੇ ਟੱਬਰਾਂ ਦੀ ਪਰਵਰਿਸ਼ ਉਹਨਾਂ ਨੂੰ, ਕਿਉਂਕਿ ਲਾਰੈਂਸ ਬਿਸ਼ਨੋਈ ਨੂੰ ਤਾਂ ਸਾਬਰਮਤੀ ਗੁਜਰਾਤ 'ਚ ਰੱਖਿਆ ਹੋਇਆ ਹੈ ਅਮਿਤ ਸ਼ਾਹ ਨੇ। ਈਵਨ ਜੇ ਉੱਥੇ ਦੀ ਕਿਸੇ ਹੋਰ ਸਟੇਟ 'ਚ ਵੀ ਭਾਰਤ ਦੇ ਕੋਈ ਕ੍ਰਿਮੀਨਲ ਐਕਟੀਵਿਟੀ ਹੁੰਦੀ ਹੈ ਜਿਹਦੇ 'ਚ ਲਾਰੈਂਸ ਬਿਸ਼ਨੋਈ ਦਾ ਨਾਮ ਵੱਜਦਾ ਹੈ ਤੇ ਉੱਥੋਂ ਦੀ ਜਿਹੜੀ ਹੈ ਉਹਨੂੰ ਸਮਣ ਨਹੀਂ ਕੀਤਾ ਜਾ ਸਕਦਾ ਉਸ ਸਟੇਟ 'ਚ। ਉੱਥੇ ਸਾਬਰਮਤੀ ਜਾ ਕੇ ਉਹਦੇ ਨਾਲ, ਕਿਉਂਕਿ ਉਹ ਉਹਨਾਂ ਦਾ ਜਵਾਈ ਬਣਾ ਕੇ ਰੱਖਿਆ ਹੋਇਆ। ਹੁਣ ਇੱਕ ਪਾਸੇ ਤਾਂ ਕੈਨੇਡਾ ਨੇ ਆਫ ਗਾਰਡ ਜਿਹੜਾ ਇਹ ਕਿ ਜੀ ਇੰਡੀਆ ਦੇ ਨਾਲ ਅਸੀਂ ਰਿਲੇਸ਼ਨ ਬਣਾਉਣੇ ਨੇ, ਫੋਰਨ ਮਿਨਿਸਟਰ ਜਾ ਰਹੀ ਹੈ, ਪਰ ਇਹਦੇ ਬਾਵਜੂਦ ਕਿ ਇਹ ਬਿਲਕੁਲ ਲੰਮਾ ਪਿਆ ਹੋਇਆ ਪ੍ਰਾਈਮ ਮਿਨਿਸਟਰ ਜਾਂ ਲਿਬਰਲ ਗਵਰਨਮੈਂਟ, ਪਰ ਇੰਡੀਆ ਨੇ ਕੋਈ ਲਿਹਾਜ਼ ਨਹੀਂ ਕੀਤਾ। ਘੱਟੋ ਘੱਟ ਇਹੀ ਵੇਟ ਕਰ ਲੈਂਦੇ ਕਿ ਅਨੀਤਾ ਆਨੰਦ ਵਾਪਸ ਆ ਜਾਂਦੀ ਭਾਰਤ ਦਾ ਦੌਰਾ ਕਰਕੇ। ਹੁਣ ਖਬਰ ਇਹਨਾਂ ਦੇ ਮੇਨ ਨਿਊਜ਼ਪੇਪਰ 'ਚ ਹੈ, ਬਾਕੀ ਸਾਰੇ ਸੋਸ਼ਲ ਮੀਡੀਆ ਨੇ ਵੀ ਕੈਰੀ ਕੀਤੀ ਹੈ। ਲਾਰੈਂਸ ਬਿਸ਼ਨੋਈ ਗੈਂਗ ਡਿਫਾਈਜ਼ ਟੈਰਰ ਟੈਗ। ਉਹਨਾਂ ਨੇ ਕਿਹਾ ਵੀ ਸਾਨੂੰ ਕੋਈ ਪਰਵਾਹ ਨਹੀਂ, ਤੁਸੀਂ ਸਾਨੂੰ ਦਹਿਸ਼ਤਗਰਦ ਐਲਾਨੇ। ਕੈਨੇਡਾ ਵਿਟਨੈਸਿਸ ਮਲਟੀਪਲ ਸ਼ੂਟਿੰਗਸ, ਮਲਟੀਪਲ ਥਾਵਾਂ ਦੇ ਉੱਤੇ। ਦੇਖੋ ਫਤਿਹ ਪੁਰਤਗਾਲ ਕਲੇਮਸ ਰਿਸਪੌਂਸਿਬਿਲਿਟੀ। ਔਰ ਇਹ ਬਿਗਨਿੰਗ ਇਹ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ carried out shootings at multiple locations in Canada on Sunday night, ਐਤਵਾਰ ਪਿਛਲੇ ਕੱਲ। Fateh Portugal associated with Lawrence gang claimed responsibility for the shootings in a social media post and released the videos। ਕੱਲਾ ਇਹੀ ਨਹੀਂ ਵੀ ਉਹਨਾਂ ਨੇ ਜ਼ਿੰਮੇਵਾਰੀ ਲਈ, ਸ਼ੂਟਰ ਦੀਆਂ ਵੀਡੀਓਜ਼ ਵੀ ਉਹਨਾਂ ਨੇ ਨਾਲ ਦੀ ਨਾਲ ਰਿਲੀਜ਼ ਕੀਤੀਆਂ। ਫਿਰ ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਬੰਦਾ ਨਵੀ ਤੇਸੀ ਹੈ ਜਿਹਨੇ 5 ਮਿਲੀਅਨ ਜਿਹੜੇ ਨੇ ਉਹ ਲਾਰੈਂਸ ਬਿਸ਼ਨੋਈ ਦੇ ਨਾਂ ਦੇ ਉੱਤੇ ਐਕਸਟੋਰਟ ਕੀਤੇ ਹੋਏ ਨੇ, ਉਸ ਦੀਆਂ ਲੋਕੇਸ਼ਨਸ ਦੇ ਉੱਤੇ ਅਸੀਂ ਫਾਇਰਿੰਗ ਕੀਤੀ ਹੈ। ਉਹਦੇ 'ਚ ਉਹਨਾਂ ਨੇ ਐਡਰੈਸ ਵੀ ਦਿੱਤੇ ਨੇ, ਹਾਊਸ ਨੰਬਰ ਏ ਤੇ ਫਲਾਣਾ ਏ। ਔਰ ਪੋਸਟ ਦੇ ਵਿੱਚ ਸੋਸ਼ਲ ਮੀਡੀਆ 'ਚੋਂ ਕਹਿੰਦਾ ਸਤਿ ਸ੍ਰੀ ਅਕਾਲ, ਰਾਮ ਰਾਮ ਟੂ ਆਲ ਬ੍ਰਦਰਸ, ਆਈ ਐਮ ਫਤਿਹ ਪੁਰਤਗਾਲ, ਵੀ ਆਰ ਟੇਕਿੰਗ ਰਿਸਪੌਂਸਿਬਿਲਿਟੀ ਫॉर ਦੋਜ਼ ਹੂ ਆਰ ਡੂਇੰਗ ਦਿਸ। ਔਰ ਬਿਸ਼ਨੋਈ ਗੈਂਗ ਨਾਲ ਸਾਡਾ ਸੰਬੰਧ ਹੈ ਔਰ ਅਸੀਂ ਜਿਹੜਾ ਇਹ ਬਾਕੀਆਂ ਨੂੰ ਵੀ ਵਾਰਨ ਕਰਨਾ ਚਾਹੁੰਦੇ ਕਿ ਜੇ ਕੋਈ ਵੀ ਸਾਡੇ ਬਾਰੇ ਕੋਈ ਇਸ ਕਿਸਮ ਦੀ ਪੋਸਟ ਪਾਏਗਾ ਔਰ ਦੂਜਾ ਕਰੇਗਾ ਤੇ ਅਸੀਂ ਉਸ ਨੂੰ ਵੀ ਜਿਹੜਾ ਉਹ ਜ਼ਾਹਰ ਹੈ ਕਿ ਸਜ਼ਾ ਯਾਫਤਾ ਕਰਾਂਗੇ। ਔਰ ਇਸ ਪੋਸਟ ਦੇ ਥੱਲੇ ਬਹੁਤ ਸਾਰੇ ਨਾਵਾਂ ਦੇ ਦਸਤਖਤ ਵੀ ਸੀ। ਔਰ ਉਹਨਾਂ ਨੇ ਕਿਹਾ ਜੀ ਆਹ ਜਿਹੜਾ ਵਾਕਿਆ ਹੋਇਆ ਇਨਸੀਡੈਂਟਸ, ਇਹ ਕੈਨੇਡਾ ਗਵਰਨਮੈਂਟ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਨੂੰ ਦਹਿਸ਼ਤਗਰਦ ਤਨਜ਼ੀਮ ਐਲਾਨਣ ਤੋਂ ਬਾਅਦ ਹੋਇਆ। ਹੁਣ ਕੈਨੇਡਾ ਦੇ ਵਿੱਚ ਇਕੱਲੇ ਇਹੀ ਨਹੀਂ ਕਿ ਵੀ ਜਦੋਂ ਹੁਣ ਇਸ ਕਿਸਮ ਦੀ ਦਹਿਸ਼ਤਗਰਦੀ ਜਾਂ ਗੈਂਗ ਕਲਚਰ ਹੈ, ਜਿਹੜਾ ਵੀ ਉੱਥੇ ਖਾਂਦਾ ਪੀਂਦਾ, ਭਾਵੇਂ ਪਹਿਲਾਂ ਟਾਰਗੇਟ ਖਾਲਿਸਤਾਨੀ ਸੀ, ਫਿਰ ਬਿਜ਼ਨਸਮੈਨ, ਸਿੱਖ ਬਿਜ਼ਨਸਮੈਨ ਹੋਏ, ਹੁਣ ਈਵਨ ਜਿਹੜੇ ਪੰਜਾਬੀ ਹਿੰਦੂ ਵੀ ਥੋੜ੍ਹੇ ਬਹੁਤ ਜਿਨ੍ਹਾਂ ਨੇ ਕਾਰੋਬਾਰਾਂ 'ਚ ਆਪਣੀ ਕਾਮਯਾਬੀ ਹਾਸਲ ਕੀਤੀ ਹੋਈ ਹੈ, ਉਹਨਾਂ ਨੂੰ ਉਹ ਖੌਫ ਦੇ ਥੱਲੇ ਰਹਿ ਰਹੇ ਨੇ। ਕੁਛ ਜਿਹੜੇ ਨੇ ਕਿਉਂਕਿ ਪੁਲਿਸ ਸਿਸਟਮ ਜਾਂ ਦੂਜਾ ਉਹ ਇਨਐਫੀਸ਼ੀਐਂਟ ਹੈ, ਜਾਂ ਉੱਥੇ ਅਜੇ ਵੀ ਲਾਅ ਇਵੇਂ ਤਾਂ ਨਹੀਂ ਹੈ ਕਿ ਵੀ ਜਿਹੜਾ ਉਹਦੀ ਕਨਵਿਕਸ਼ਨ ਦੇ ਲਈ ਜੇ ਕੋਈ ਬੈਠਾ ਕਿਤੇ ਹੈ, ਕਰ ਕਿਤੇ ਰਿਹਾ, ਸੋਸ਼ਲ ਮੀਡੀਆ ਯੂਜ਼ ਕਰ ਰਿਹਾ। ਹਾਲਾਂਕਿ ਕੈਨੇਡਾ 'ਚ ਹਥਿਆਰ ਇਵੇਂ ਅਵੇਲੇਬਲ ਨਹੀਂ ਨੇ ਜਿਵੇਂ ਅਮਰੀਕਾ 'ਚ ਨੇ, ਲੇਕਿਨ ਇਹਦੇ ਬਾਵਜੂਦ ਗੈਂਗਸਟਰ ਨੇ। ਜੇ ਹੁਣ ਨਿਖਿਲ ਗੁਪਤਾ ਕੇਸ ਦੇ ਵਿੱਚ ਇਹ ਸਾਹਮਣੇ ਆਉਂਦਾ ਹੈ ਕਿ ਵੀ ਉਹ ਵਿਕਾਸ ਯਾਦਵ ਉਹਨਾਂ ਦਾ ਬੈਠਾ ਡੀਲ ਇਹ ਬਣਾ ਰਿਹਾ ਕਿ ਵੀ ਤੂੰ ਕੋਕੇਨ ਦਾ ਜਹਾਜ਼ ਕੋਲੰਬੀਆ ਤੋਂ ਭਰ ਕੇ ਭੇਜ ਤੇ ਅਸੀਂ ਵੈਪਨਸ ਦਾ ਜਹਾਜ਼ ਭੇਜਾਂਗੇ। ਵੈਪਨ ਤਾਂ ਇਹਨਾਂ ਨੇ ਪ੍ਰੋਵਾਈਡ ਕੀਤੇ ਹੋਏ ਨੇ ਇੰਡੀਅਨ ਹਾਈ ਕਮਿਸ਼ਨ ਕੌਂਸੂਲੇਟਸ ਨੇ। ਸੋ ਇਹ ਜਿਹੜੀ ਕੈਨੇਡੀਅਨ ਗਵਰਨਮੈਂਟ ਦਾ ਇੰਡੀਆ ਅਪੀਜ਼ਮੈਂਟ ਪਾਲਿਸੀ ਹੈ, ਉਹਦਾ ਨਤੀਜਾ, ਇਹਦਾ ਖਮਿਆਜ਼ਾ ਕੈਨੇਡਾ ਨੂੰ ਵੀ ਭੁਗਤਣਾ ਪਏਗਾ। ਅਜੇ ਵੀ ਜੇ ਇਹਨਾਂ ਨੂੰ ਕੋਈ ਅਕਲ ਜਾਂ ਸਮਝ ਆਏ ਕਿ ਭਾਰਤ ਜਿਹੜਾ ਹੈ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਤਾਂ ਜ਼ਿੰਮੇਵਾਰ ਹੈ ਹੀ ਹੈ, ਲੇਕਿਨ ਇਹ ਘਟੀਆ ਲੈਵਲ ਦੀ ਜਿਹੜੀ ਦਹਿਸ਼ਤਗਰਦੀ ਹੈ ਗੈਂਗਸਟਰਸ ਦੇ ਰਾਹੀਂ, ਇਸ ਰਾਹੀਂ ਉਹ ਕੈਨੇਡਾ ਦੇ ਸਿਸਟਮ ਦਾ ਮਜ਼ਾਕ ਉਡਾ ਰਿਹਾ। ਔਰ ਇਹ ਜਿਹੜਾ ਹੈ ਬਹੁਤ ਘਾਤਕ ਲਾਈਨ ਇਹਨਾਂ ਨੇ ਟੋ ਕਰਨੀ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮ ਸਿੰਘ ਜੀ, ਸੁਖਜੀਵਨ ਬੱਚੂ ਜੀ, ਮੁਹੰਮਦ ਯਾਕੂਬ ਜੀ ਬੋਲੇ ਸੋਨੇਹਾਲ, ਸਤਿ ਸ੍ਰੀ ਅਕਾਲ ਕਹਿੰਦੇ, ਰਾਜ ਕਰੇਗਾ ਖਾਲਸਾ। ਔਰ ਮੁਸਲਿਮ ਕੋ ਐਜ਼ ਕਹਿੰਦੇ ਨੇ अस्सलाम वालेकुम, खालिस्तान पाकिस्तान जिंदाबाद। और जिंदाबाद जिंदाबाद।
ਔਰ ਇਸੇ ਤਰ੍ਹਾਂ ਮਨਜੂਰ ਕੋਹਿਨੂਰ ਜੀ ਵੀ, ਮੀਆਂ ਸਰਵਰ ਜੀ, ਅੱਜ ਉਹਨਾਂ ਦੇ ਕਾਫੀ ਸਾਰੇ ਮੈਸੇਜ ਨੇ ਔਰ ਸਾਨੂੰ ਫਤਿਹ ਬੁਲਾਉਂਦੇ ਨੇ ਬਹੁਤ ਸ਼ੁਕਰੀਆ ਮੀਆਂ ਸਰਵਰ ਜੀ। ਹਾਂਜੀ, ਪਖੰਡੀ ਲੋਕ ਜੀ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਨਿਹੰਗ ਸਿੰਘ ਜੀ ਵੀ, ਰਾਜਵਿੰਦਰ ਕੌਰ ਜੀ ਵੀ, ਫਿਰ ਇਸੇ ਤਰ੍ਹਾਂ ਇਹ ਕਹਿੰਦੇ ਨੇ ਕਿ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ। ਚਰਨਜੀਤ ਸਿੰਘ ਜੀ, ਮੀਆਂ ਸਰਵਰ ਜੀ ਕਹਿੰਦੇ ਨੇ ਕਿ ਦੇ ਖੇਮ ਵਿਦ ਸੰਦੂਰ ਬਟ ਪਾਕਿਸਤਾਨ ਪੁਸ਼ਟ ਦੈਮ ਇਨ ਤੰਦੂਰ। ਬਿਲਕੁਲ। ਗੁਰਮੁਖ ਸਿੰਘ ਐਨ ਗੁਰਮੁਖ ਜੀ ਵੀ ਬਿਲਕੁਲ, ਸੰਦੂਰ ਦਾ ਤੰਦੂਰ ਬਣਾਤਾ। ਹਾਂਜੀ। ਗੁਰਪ੍ਰੀਤ ਸਿੰਘ ਪੰਨੂ ਮੋਹਾਲੀ ਤੋਂ ਔਰ ਬਲਜੀਤ ਵਰੈਜ ਵੀ। ਔਰ ਫਿਰ ਇਸ ਤਰ੍ਹਾਂ ਮੀਆਂ ਸਰਵਰ ਜੀ ਕਹਿੰਦੇ ਨੇ ਕਿ ਰਾਜਨਾਥ ਸਿੰਘ ਇਹ ਜੋਕਰ ਹੂ ਡਜ਼ ਪੁਤਲੀ ਡਾਂਸ ਆਫ ਮੋਦੀ। ਹਾਂ ਬਿਲਕੁਲ ਹੀ, ਹੁਣ ਕੋਈ ਇਹਦੀ ਵੀ ਫਾਈਲ ਬਣਾਈ ਲੱਗਦੀ ਹੈ ਅੰਦਰੂਨੀ। ਅੱਜ ਕੱਲ੍ਹ ਇਹ ਮੋਰ ਲਾਇਲ ਦੈਨ ਦਾ ਕਿੰਗ ਬਣਿਆ ਹੋਇਆ, ਨਹੀਂ ਤਾਂ ਇਹ ਰਿਲੇਟਿਵਲੀ ਬੈਲੈਂਸਡ ਸੀ ਬਾਕੀਆਂ। ਮੁਹੰਮਦ ਜੀ ਤੁਹਾਡਾ ਸ਼ੁਕਰੀਆ ਅਦਾ ਕਰਦੇ ਨੇ। ਔਰ ਫਿਰ ਇਸ ਤਰ੍ਹਾਂ ਮੀਆਂ ਸਰਵਰ ਜੀ ਕਹਿੰਦੇ ਕਿ ਪਾਕਿਸਤਾਨ ਵਿਲ ਨੈਵਰ ਐਵਰ ਅਟੈਕ ਇੰਡੀਅਨ ਆਕੂਪਾਈਡ ਪੰਜਾਬ ਐਜ਼ ਦੇ ਆਰ ਆਵਰ ਬ੍ਰਦਰ ਸਿਸਟਰਸ ਲਿਵ ਦੇਅਰ ਇਨ ਗੋਲਡਨ ਟੈਂਪਲ ਹੈਜ਼ ਫਸਟ ਬ੍ਰਿਕ ਲੇਡ ਬਾਈ ਮੀਆਂ ਮੀਆਂ ਮੀਰ। ਹਾਂਜੀ, ਸਾਈ ਮੀਆਂ ਮੀਰ ਜੀ। ਹਾਂਜੀ। और फिर इसी तरह मोहम्मद याकूब जी कहते हैं कि जयशंकर साउथ इंडिया का छोटा बगियाड़ बिल्ला बगर बिल्ला है, कहते हैं बागड़ बिल्ला है, सो ओवर स्मार्ट बनता है। और गुरतेज सिंह ਹੁਣ ਤਾਂ ਕ੍ਰੋਨਿਕ ਕਨਸਟੀਪੇਸ਼ਨ ਹੈ, ਸ਼ਕਲ ਦੇਖੋ ਜਿਵੇਂ ਨਿੰਬੂ ਨਿਚੋੜ ਕੇ ਸੁੱਟਿਆ ਹੁੰਦਾ। ਹਾਂਜੀ। ਫਿਰ ਇਸੇ ਤਰ੍ਹਾਂ ਹਾਂਜੀ ਮੁਹੰਮਦ ਨਾਵੀਦ ਮੁਹੰਮਦ ਜੀ ਵੀ ਕਹਿੰਦੇ ਨੇ ਆਮ ਫਰੋਮ ਪਾਕਿਸਤਾਨ, ਮਾਈ ਸਪੋਰਟ ਖਾਲਿਸਤਾਨ। ਬਹੁਤ ਸ਼ੁਕਰੀਆ ਜਨਾਬ ਆਲਾ। और मियाँ सरवर जी कहते हैं 2 months ago I visited Kartarpur Sahib and the show a beauty and the noor at night like a shine, so beautiful view। हाँ बहुत बिल्कुल ठीक फरमाया तुसी। हाँ जी। और फिर मोहम्मद याकूब जी कहते हैं क्या नेहरू कश्मीरी ब्राह्मण हिंदू था, तो फिर जाहिर है कि इंदिरा गांधी भी कश्मीरी ब्राह्मण हिंदू थी। इंदिरा गांधी 31 अक्टूबर के दिन वही ना, ठीक है, जहन्नम में पहुंचा दी। ओके जी। और फिर इसी तरह हरमन पन्नू जी, मियाँ सरवर जी कहते राजनाथ सिंह इज ए ओके, इन्हों का फिर वही सेम थिंग। ओके। फिर इसी तरह नहीं हाँ जी, इन्हों का राजनाथ सिंह इज ए जोकर हु इज ए गुड एक्टर बट स्टूपिड इन हिज टॉक अगेंस्ट पाकिस्तान। बिल्कुल। पाल सिंह गरेवाल जी भी, बलजीत वरैच जी भी। इन्होंने क्या अरुण जेतली मेरे ख्याल तैਨੂੰ ਕਰੈਕਟ ਕੀਤਾ ਕਿਸੇ ਥਾਂ ਤੇ। ਹਾਂ ਨਹੀਂ ਮੈਨੂੰ ਨਾਂ ਨਹੀਂ ਸੀ ਯਾਦ ਆ ਰਿਹਾ। ਫਾਈਨੈਂਸ ਮਿਨਿਸਟਰ ਜਿਹਨੂੰ ਅੰਮ੍ਰਿਤਸਰ ਦੇ ਵੋਟਰਾਂ ਨੇ ਹਰਾਇਆ, ਅਰੁਣ ਜੇਤਲੀ। ਹਾਂਜੀ। ਨਰਿੰਜਨ ਸਿੰਘ ਜੀ ਵੀ ਔਰ ਸਿੱਖ ਬੜਾ ਖਤਰਨਾਕ ਹਿੰਦੂ ਸੀ ਵੈਸੇ। ਹਾਂਜੀ। ਸਿੱਖ ਮਿਸਲ ਜੀ ਵੀ ਔਰ ਮੁਹੰਮਦ ਅਲੀ ਜਿਹੜੇ ਨੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜ਼ਿੰਦਾਬਾਦ ਜ਼ਿੰਦਾਬਾਦ। ਗੁਰਵਿੰਦਰ ਮਾਨ ਜੀ ਵੀ, ਅੰਸਰ ਰਾਓ ਜੀ ਵੀ, ਇੰਦਰਜੀਤ ਸਿੰਘ ਸੰਧੂ ਜੀ ਵੀ ਔਰ ਬਿਲਾਲ ਅਹਿਮਦ ਜੀ ਹਲੋ ਕਹਿੰਦੇ ਨੇ ਸਾਨੂੰ। ਔਰ ਕਹਿੰਦੇ ਕਿ ਹੁਣ ਠੰਡ ਹੋ ਰਹੀ ਹੈ ਕਿਉਂਕਿ 2 ਦਿਨਾਂ ਤੋਂ ਬਾਰਿਸ਼ ਹੋ ਰਹੀ ਸੀ। ਜੀ ਤੁਸੀਂ ਸਾਨੂੰ ਲਾਹੌਰ ਦੇ ਮੌਸਮ ਨਾਲ ਜੋੜ ਦਿੰਦੇ ਹੋ ਤੇ ਨਾਲ ਹੀ ਲਾਹੌਰ ਯਾਦ ਆ ਜਾਂਦਾ। ਬਿਲਕੁਲ। ਖਾਲਸਾ ਰਾਜ ਜੀ ਕਹਿੰਦੇ ਵੀਰ ਜੀ ਮਹਾਰਾਜਾ ਰਣਜੀਤ ਸਿੰਘ ਦੀਆਂ ਵੀ ਗੱਲਾਂ ਦੱਸਿਆ ਕਰੋ ਸਿੱਖ ਕੌਮ ਨੂੰ, ਤਾਂ ਕਿ ਅੱਜ ਦੇ ਬੱਚਿਆਂ ਨੂੰ ਸਮਝ ਆਏ ਕਿ ਸਾਡਾ ਵੀ ਰਾਜ ਸੀ। ਅਗਰ ਇੱਕ ਨੂੰ ਵੀ ਸਮਝ ਆ ਗਈ ਤਾਂ ਸਮਝੋ ਮਹਾਰਾਜਾ ਸਾਹਿਬ ਜਿਹੜੇ ਨੇ ਦੁਬਾਰਾ ਆ ਗਏ ਨੇ ਜੀ। ਦੇਖੋ ਸਭ ਤੋਂ ਵੱਡੀ ਟ੍ਰਿਬਿਊਟ ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਾਹ ਮੁਹੰਮਦ ਨੇ ਹੀ ਦਿੱਤੀ ਹੈ, ਜਦੋਂ ਉਹਨੇ ਕਿਹਾ ਕਿ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ। ਇਹਦੀ ਲੰਬੀ ਚੌੜੀ ਜਿਹੜਾ ਉਹ ਜੰਗਨਾਮਾ ਹੈ, ਅਸੀਂ ਅਕਸਰ ਜ਼ਿਕਰ ਕਰਦੇ ਹਾਂ ਜਦੋਂ ਕੋਈ ਕੌਂਟੈਕਸਟ ਦੇ ਵਿੱਚ ਗੱਲ। ਬਿਲਕੁਲ। ਬਿਹਾਲ ਜੀ ਕਹਿੰਦੇ ਨੇ ਕਿ डॉक्टर साहब मोदी पाकिस्तान पर हमला करने का सोच रहा है। मुझे लगता है कि मोदी का पाकिस्तान के बारे में बयान अपनी जनता के लिए है, क्योंकि बिहार में इलेक्शन जड़ी होने वाली है। आपको क्या लगता है? देखो ਅਸੀਂ ਇਸ ਦੇ ਉੱਤੇ ਪੂਰੀ ਡਿਟੇਲ 'ਚ ਗੱਲ ਕਰਦੇ ਹਾਂ ਰੈਗੂਲਰਲੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਡੋਮੈਸਟਿਕ ਕਰਾਊਡ ਨੂੰ ਸੈਟੀਸਫਾਈ ਕਰਨ ਦੇ ਲਈ ਵੀ ਬਿਆਨਬਾਜ਼ੀ ਕੀਤੀ ਜਾਂਦੀ ਹੈ, ਪਰ ਕਈ ਵਾਰ ਜਿਹੜਾ ਪਾਗਲਪਨ ਹੁੰਦਾ ਹੈ ਜਾਂ ਹਲਕਿਆਪਨ ਹੁੰਦਾ ਹੈ ਉਹ ਤੁਹਾਡੇ ਤੋਂ ਕੁਝ ਵੀ ਕਰਵਾ ਦਿੰਦਾ। ਜੇ ਉਹਨਾਂ ਦੀ ਆਪਣੀ ਤਬਾਹੀ ਲਿਖੀ ਹੋਈ ਹੈ ਔਰ ਜਿਸ ਕਿਸਮ ਦੀਆਂ ਉਹ ਗੱਲਾਂ ਕਰ ਰਹੇ ਨੇ ਜ਼ਹਿਰੀਲੀਆਂ, ਕਈ ਵਾਰ ਨਾ ਚਾਹੁੰਦੇ ਹੋਏ ਵੀ ਕੁਝ ਇਸ ਕਿਸਮ ਦਾ ਮਾਹੌਲ ਬਣ ਜਾਂਦਾ ਜਦੋਂ ਕਿ ਪ੍ਰੋਵੋਕੇਟਿਵ ਮਾਹੌਲ ਹੁੰਦਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਹੋਪਫੁਲੀ ਇਹ ਸਿਰਫ ਬਿਆਨਬਾਜ਼ੀ ਹੋਏ, ਲੇਕਿਨ
ਜਦੋਂ ਚਾਰ ਚੁਫੇਰੇ ਤੁਸੀਂ ਉਸ ਕਿਸਮ ਦਾ ਮਾਹੌਲ ਸਿਰਜ ਦਿੰਦੇ ਹੋ ਤਾਂ ਫਿਰ ਕੁਝ ਵੀ ਵਾਪਰ ਸਕਦਾ ਹੈ। ਬਿਲਕੁਲ ਕੁਲਦੀਪ ਕੌਰ ਜੀ ਵੀ ਔਰ ਸਿੰਘ ਗਰਚਾ ਜੀ ਵੀ ਰਣਵੀਰ ਸਿੰਘ ਜੀ ਵੀ ਓਕੇ ਹਿੰਦੁਸਤਾਨ ਨੂੰ ਜਿੰਦਾਬਾਦ ਨੇ ਠੀਕ ਹੈ ਜੀ। ਬਿਲਾਲ अहमद जी कहते हैं कि अगर अब की बार मोदी ने दिलबदी की तो चाचा ट्रंप कहते मोदी की कॉल कभी नहीं उठाएगा और रब ना करे कहते दोबारा वार होए लेकिन अगर हुई तो इंडिया को माफ़ी नहीं मिलेगी। और फिर इसी तरह लूफी जी भी और बिलाल जी अच्छा ये आपस च लगी है। और फिर इसी तरह अनुपा जी भी और कैनेडा तो पता नहीं की कहते पे ने ओके जी। फिर हाँ जी मिश्रा सिंह जी भी सैफ उल्ला जी भी सब का बहुत बहुत शुक्रिया। सो इस तरह अपने व्यूअर्स को लेने इजाजत भी और साडे प्रोग्राम का समा इत्थे मुकदा। तुसीं अपनी राय ते सुझाव सानूं भेजना भुलना साडे इस पते ते SOS@tvreeford.tv ते असीं अपना प्रोग्राम लैके फिर दोबारा तुहाडे सामने होवांगे। तद तक ले मैनूं ते अपना डर सुना गया दो देखते रहो TV वेरीफोर ला दिओ फतेह। वाहिगुरू जी का खालसा वाहिगुरू जी की फतेह। रब राखा।